ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 8 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਵਿਸਲਾ ਪਰਿਵਾਰ ਫਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਫਲੋਰੀਡਾ ਦੇ ਵਿੱਚ ਜੋ ਤੂਫਾਨ ਆ ਰਿਹਾ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਧੜਾ ਧੜ ਟੈਂਪਾ ਵੇ ਵਾਲਾ ਜੋ ਏਰੀਆ ਆ ਉਸ ਨੂੰ ਛੱਡ ਕੇ ਜਾ ਰਹੇ ਹੈਗੇ ਆ। ਹਰੀਕੇਨ ਮਿਲਟਨ ਕੱਲ ਹਿੱਟ ਕਰੇਗਾ ਟੈਂਪਾ ਵੇ ਰੀਜਨ ਦੇ ਵਿੱਚ, ਜਿਹੜਾ ਕਿ ਹੁਣ ਕੈਟਾਗਰੀ 5 ਹਰੀਕੇਨ ਸਮਝਿਆ ਜਾ ਰਿਹਾ ਹੈਗਾ। ਕਰੈਗ ਫੋਗਾਟਾ ਫਾਰਮਰ ਫੀਮਾ ਦੇ ਡਾਇਰੈਕਟਰ ਆ। ਉਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਐਮਰਜੈਂਸੀ ਆਪਰੇਸ਼ਨਸ ਨੂੰ ਰਨ ਕੀਤਾ ਆ ਤੇ ਉਹਨਾਂ ਨੇ ਕਿਹਾ ਵੀ ਅੱਜ ਲਾਸਟ ਡੇ ਆ, ਰੈਡੀ ਹੋ ਜਾਓ, ਦਵਾ ਦਵ ਜਿਹੜੇ ਜਾ ਸਕਦੇ ਹੈਗੇ ਆ। 300 ਤੋਂ ਵੱਧ ਡੰਪ ਟਰੱਕ ਜਿਹੜੇ ਆ, ਉਹਨਾਂ ਨੇ 1300 ਲੋਡ ਜੋ ਡਿਬਰੀ ਪਿਛਲੇ ਹਰੀਕੇਨ ਹਲੇਨ ਆਇਆ ਸੀ ਫਲੋਰੀਡਾ ਦੇ ਵਿੱਚ, ਉਸ ਨੂੰ ਰਿਮੂਵ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਪਰ ਇਸ ਏਰੀਏ ਨੂੰ ਜਦੋਂ ਹੁਣ ਹਰੀਕੇਨ ਮਿਲਟਨ ਹਿੱਟ ਕਰਨ ਜਾ ਰਿਹਾ ਤੇ ਇਸ ਏਰੀਏ ਦੇ ਵਿੱਚ ਫਲੋਰੀਡਾ ਦੀਆਂ 11 ਕਾਉਂਟੀਆਂ ਦੀ ਟੋਟਲ ਪੋਪੂਲੇਸ਼ਨ 33 ਲੱਖ ਦੇ ਕਰੀਬ ਹੈਗੀ ਆ। ਸੋ ਕਾਫੀ ਵੱਡਾ ਅਮਾਊਂਟ ਆ। ਸੋ ਬਹੁਤ ਸਾਰੇ ਲੋਕ ਪਿੱਛੇ ਵੀ ਰਹਿ ਜਾਣਗੇ, ਬਹੁਤ ਸਾਰੇ ਲੋਕ ਮੂਵ ਹੋ ਗਏ ਹੈਗੇ ਆ। ਸੋ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ, ਪਰ ਇਹ ਕਾਫੀ ਲੰਮੇ ਸਮੇਂ ਬਾਅਦ ਇੰਨਾ ਖਤਰਨਾਕ ਜਿਹੜਾ ਟੋਰਨੇਡੋ ਆ ਉਹ ਆ ਰਿਹਾ ਹੈ ਜੀ। ਅਗਲੀ ਜਿਹੜੀ ਖਬਰ ਆ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਲੌਂਗ ਬੀਚ ਸਕੂਲ ਪੁਲਿਸ ਆਫੀਸਰ ਨੂੰ ਇੱਕ ਕੁੜੀ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਜਿਹੜਾ ਉਹਨੂੰ ਹੁਣ 3 ਸਾਲ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣਗੇ। ਅਸਲ ਦੇ ਵਿੱਚ ਹੋਇਆ ਕਿ ਐਡੀ ਫਰੇ ਗੋਂਜਲੇਸ ਜਿਹੜਾ 53 ਸਾਲ ਦਾ, ਉਹਨੇ 2021 ਦੇ ਵਿੱਚ ਉਹਦੇ ਪਿਸਤੌਲ ਦੇ ਨਾਲ ਜਾਂ ਉਹਦੇ ਵਿੱਚ ਵੱਲੋਂ ਚਲਾਈਆਂ ਗੋਲੀਆਂ ਦੇ ਨਾਲ ਇੱਕ 18 ਸਾਲਾ ਜਿਹੜੀ ਔਰਤ ਆ ਉਹਦੀ ਮੌਤ ਹੋ ਗਈ ਸੀ ਤੇ ਇਹ ਇੱਕ ਔਰਤ 5 ਮਹੀਨਿਆਂ ਦੇ ਬੱਚੇ ਦੀ ਮਾਂ ਵੀ ਸੀਗੀ। ਦੱਸਿਆ ਜਾ ਰਿਹਾ ਕਿ ਅਗਸਤ ਦੀ ਗੱਲ ਆ, ਜਦੋਂ ਸਤੰਬਰ ਦੀ ਗੱਲ ਆ 2021 ਦੀ, ਜਦੋਂ ਗੋਂਜਲੇਸ ਜਿਹੜਾ ਉਹ ਪੈਟਰੋਲ ਕਰ ਰਿਹਾ ਸੀਗਾ ਮਿਲਕਿਨ ਹਾਈ ਸਕੂਲ ਦੇ ਇਲਾਕਿਆਂ ਦੇ ਵਿੱਚ, ਤੇ ਉਹਨੇ ਇੱਕ ਝਗੜਾ ਦੇਖਿਆ ਜਿਹੜਾ ਕਿ ਮੋਨਾ ਰੋਡਰਿਗਸ ਤੇ ਇੱਕ ਹੋਰ ਟੀਨੇਜ ਕੁੜੀ ਦੇ ਵਿਚਾਲੇ ਹੋ ਰਿਹਾ ਸੀਗਾ। ਉਸ ਝਗੜੇ ਤੋਂ ਬਾਅਦ ਇਹਨੇ ਉਦੋਂ ਝਗੜਾ ਦੇਖ ਕੇ ਤੇ ਦੋਨਾਂ ਕੁੜੀਆਂ ਦੇ ਵਿਚਾਲੇ ਗੋਲੀਆਂ ਜਿਹੜੀਆਂ ਦੇਖੀਆਂ, ਨਹੀਂ ਲੱਗਦਾ, ਇਹਨੂੰ ਲੱਗਿਆ ਕਿ ਸ਼ਾਇਦ ਉਹਨੂੰ ਕਿਡਨੈਪ ਕਰ ਰਹੇ ਨੇ, ਤੇ ਇਹਨੇ ਗੋਲੀਆਂ ਚਲਾਤੀਆਂ, ਜਿਹੜੀਆਂ ਕਿ ਮੰਦਭਾਗੀ ਗੱਲ ਕਿ ਰੋਡਰਿਗਸ ਨੂੰ ਲੱਗੀਆਂ। ਤੇ ਉਸ ਤੋਂ ਬਾਅਦ ਉਹ ਰਫੇਲ ਚੌਧਰੀ ਦੇ ਨਾਲ, ਜਿਹੜਾ ਕਿ ਉਹਦਾ ਬॉयਫ੍ਰੈਂਡ ਕਹਿ ਸਕਦੇ ਹਾਂ ਤੇ ਬੱਚੇ ਦਾ ਪਿਤਾ ਵੀ ਸੀਗਾ, 5 ਮਹੀਨਿਆਂ ਦੇ ਬੱਚੇ ਦਾ, ਤੇ ਉਹਦੇ ਨਾਲ ਉਹ ਚਲੀ ਗਈ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨੂੰ 2 ਗੋਲੀਆਂ ਲੱਗੀਆਂ ਤੇ 2 ਗੋਲੀਆਂ ਲੱਗਣ ਤੋਂ ਬਾਅਦ ਉਹਨੂੰ 8 ਦਿਨਾਂ ਬਾਅਦ ਉਹਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ। ਹੁਣ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਦੇਖਿਆ ਜਾ ਰਿਹਾ ਕਿ ਸਕੂਲ ਡਿਸਟ੍ਰਿਕਟ ਜਿਹੜਾ ਉਹਨੇ ਐਗਰੀ ਕੀਤਾ ਸੀ ਰੋਡਰਿਗਸ ਦੀ ਫੈਮਿਲੀ ਨੂੰ $13 ਮਿਲੀਅਨ ਦੇਣ ਦੀ ਸੈਟਲਮੈਂਟ ਦੇ ਮਾਮਲੇ ਦੇ ਵਿੱਚ, ਪਰ 3 ਸਾਲ ਜਿਹੜਾ ਗੋਂਜਲੇਸ ਆ ਉਹਨੂੰ ਗੁਜ਼ਾਰਨੇ ਪੈਣਗੇ ਜਿਹੜਾ ਸਟੇਟ ਪ੍ਰਿਜ਼ਨ ਦੇ ਵਿੱਚ ਜੀ। ਅਗਲੀ ਖਬਰ ਵੱਲ ਚੱਲੀਏ ਤੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਉੱਥੇ ਦੇ ਜਿਹੜੇ ਜਸਟਿਸ ਅਲੈਗਜ਼ੈਂਡਰੀ ਡੀ ਮੋਰਾਸ, ਉਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਐਕਸ ਆ ਪਲੇਟਫਾਰਮ, ਜੋ ਟਵਿੱਟਰ ਹੁੰਦਾ ਸੀ ਇਲੋਨ ਮਸਕ ਉਹਨਾਂ ਦਾ, ਉਸ ਨੂੰ ਦੁਬਾਰਾ ਕੀ ਫਿਰ ਰੀਸਟੋਰੇਸ਼ਨ ਦੇ ਹੁਕਮ ਦੇ ਦਿੱਤੇ ਹੈਗੇ। 1 ਮਹੀਨਾ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਲਗਭਗ ਅਗਸਤ 3 ਨੂੰ, ਤੇ 213 ਮਿਲੀਅਨ ਲੋਕ ਇਸ ਮੁਲਕ ਦੇ ਵਿੱਚ ਰਹਿੰਦੇ ਹੈਗੇ ਆ, ਤੇ ਵਨ ਆਫ ਦਾ ਬਿਗੇਸਟ ਮਾਰਕੀਟ ਆ ਐਕਸ ਦੇ ਲਈ।
ਸੋ ਐਸਟੀਮੇਟਡ ਯੂਜ਼ਰਸ ਇਸ ਮੁਲਕ 'ਚ 20 ਤੋਂ ਲੈ ਕੇ 40 ਮਿਲੀਅਨ ਦੇ ਕਰੀਬ ਹੈਗੇ ਆ। ਸੋ ਮਸਕ ਦੀ ਜਿਹੜੀ ਪ੍ਰਾਈਵੇਟਲੀ ਉਹ ਕੁਛ ਹੋਰ ਕਹਿੰਦੇ ਰਹੇ, ਪਰ ਪਬਲਿਕ ਦੇ ਵਿੱਚ ਫਿਰ ਹੁਣ ਉਹ ਵੀ ਐਗਰੀ ਕਰ ਗਿਆ ਵੀ ਜਿਹੜੀਆਂ ਤੁਹਾਡੀਆਂ ਕੰਡੀਸ਼ਨਸ ਆ ਮੈਂ ਉਹਨਾਂ ਦੇ ਨਾਲ ਐਗਰੀ ਕਰਦਾ ਹੈਗਾ। ਹੁਣ ਬ੍ਰਾਜ਼ੀਲ ਦੇ ਵਿੱਚ ਐਕਸ ਬਹੁਤ ਜਲਦੀ ਫਿਰ ਸ਼ੁਰੂ ਹੋ ਜਾਵੇਗਾ। ਜੀ, ਅਗਲੀ ਜਿਹੜੀ ਖਬਰ ਆ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਤੇ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ, ਜਿਸ ਤੋਂ ਬਾਅਦ 3 ਜਾਣੇ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਾ ਜਿਹੜਾ ਆਫਿਸ ਆ ਉਹਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਜਿਹੜੇ 2 ਨੇ ਇਸ ਸ਼ੂਟਿੰਗ ਦੇ ਵਿਕਟਮਸ, ਉਹਨਾਂ ਬਾਰੇ ਹਲੇ ਕੋਈ ਜ਼ਿਆਦਾ ਜਾਣਕਾਰੀ ਰਿਲੀਜ਼ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੈਕਰਾਮੈਂਟੋ ਦੇ ਸਾਊਥ ਦੇ ਇਲਾਕਿਆਂ ਦੇ ਵਿੱਚ ਜਿਹੜਾ ਹਸਪੀਟਲ ਪੈਂਦਾ ਉੱਥੇ ਉਹਨਾਂ ਨੂੰ ਪਹੁੰਚਾਇਆ ਗਿਆ। ਸ਼ੈਰਿਫ ਆਫਿਸ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਉਹਨਾਂ ਨੂੰ ਇੱਕ ਝਗੜੇ ਤੋਂ ਬਾਅਦ ਜਿਹੜਾ ਇਹਨਾਂ ਦੇ ਵਿਚਾਲੇ ਕੋਈ ਆਪਸੀ ਗੱਲਬਾਤ ਹੋਈ ਸੀ ਫਲੋਰਿਨ ਰੋਡ ਤੇ ਬੋਲਿੰਗ ਡਰਾਈਵ ਦੇ ਇਲਾਕਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਇਹ ਸ਼ੂਟਿੰਗ ਦੀ ਵਾਰਦਾਤ ਵਾਪਰੀ। ਜਿਹੜਾ ਤੀਜਾ ਵਿਕਟਮ ਹੈ ਉਹਨੂੰ ਦੱਸਿਆ ਗਿਆ ਕਿ ਨੌਨ ਲਾਈਫ ਥ੍ਰੈਟਨਿੰਗ ਜਿਹੜੀਆਂ ਇੰਜਰੀਜ਼ ਆ ਉਹ ਹੈਗੀਆਂ, ਤੇ ਕੰਡੀਸ਼ਨ ਜਿਹੜੀ ਆ ਉਹਦੀ ਹਲੇ ਅਨਨੋਨ ਜਿਹੜੀ ਆ ਉਹ ਦੱਸੀ ਗਈ ਹੈ। ਤੇ ਜਿਹੜੇ 2 ਨੇ, ਤੀਜਾ ਤਾਂ ਜਿਹੜਾ ਉਹਨੂੰ ਤਾਂ ਕੋਈ ਜ਼ਿੰਦਗੀ ਦੇ ਕੋਈ ਖਤਰੇ ਦੀਆਂ ਕੋਈ ਹੈ ਹੀ ਨਹੀਂ ਆ ਇੰਜਰੀਜ਼। ਤੇ ਹੁਣ ਪੁਲਿਸ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਲੁੱਟ ਖੋਹ ਦੀ ਵਾਰਦਾਤ ਆ ਜਾਂ ਇਹਨਾਂ ਦੀ ਕੋਈ ਗੈਂਗ ਦੀ ਆਪਸੀ ਕੋਈ ਗੱਲਬਾਤ ਆ, ਕੋਈ ਹਿੰਸਾ ਦੇ ਦੌਰਾਨ ਇਹ ਘਟਨਾ ਵਾਪਰੀ ਹੈ। ਪੁਲਿਸ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕਰ ਰਹੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਬਾਈਡਨ ਹੁਣੀ ਫਲੋਰੀਡਾ ਦੇ ਜੋ ਗਵਰਨਰ ਰੌਨ ਡਿਸੈਂਟਿਸ ਆ ਉਹਨਾਂ ਦੀ ਜਿਹੜੀ ਆ ਸਿਫਤ ਕਰ ਰਹੇ ਹੈਗੇ ਆ, ਕਹਿੰਦੇ ਵੀ ਉਹ ਇੱਕ ਵਧੀਆ ਜੌਬ ਕਰ ਰਹੇ ਆ ਹਰੀਕਨ ਦੇ ਰਿਸਪੌਂਸ ਦੇ ਸੰਬੰਧ ਦੇ ਵਿੱਚ। ਪਰ ਦੂਸਰੇ ਪਾਸੇ ਕਮਲਾ ਹੈਰਿਸ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹ ਇਹ ਕਹਿੰਦੇ ਆ ਵੀ ਜਿਹੜਾ ਗਵਰਨਰ ਰੌਨ ਡਿਸੈਂਟਿਸ ਆ ਉਹ ਉਹਨਾਂ ਨਾਲ ਗੱਲ ਹੀ ਬਾਤ ਹੀ ਨਹੀਂ ਕਰਦਾ, ਉਸਨੇ ਉਹਨਾਂ ਦਾ ਫੋਨ ਵੀ ਨਹੀਂ ਚੱਕਿਆ ਹੈਗਾ। ਪਰ ਜੋ ਬਾਈਡਨ ਹੁਣੀ ਇਹ ਕਹਿੰਦੇ ਆ ਵੀ ਕਈ ਵਾਰੀ ਮੇਰੀ ਗੱਲਬਾਤ ਹੋਈ ਹੈਗੀ ਆ ਰੌਨ ਡਿਸੈਂਟਿਸ ਉਹਨਾਂ ਨੇ ਹੈਲਪ ਮੰਗੀ ਵੀ ਆ ਤੇ ਅਸੀਂ ਰਾਈਟ ਵੇ ਜਿਹੜੀ ਹੈਲਪ ਆ ਉਹ ਪਹੁੰਚਾਈ ਵੀ ਹੈਗੀ ਆ ਫਲੋਰੀਡਾ ਦੇ ਵਿੱਚ। ਤੇ ਕਹਿੰਦੇ ਗਵਰਨਰ ਜਿਹੜਾ ਫਲੋਰੀਡਾ ਦਾ ਬਹੁਤ ਕੋਆਪਰੇਟਿਵ ਹੈਗਾ ਆ ਤੇ ਉਹਨਾਂ ਨੂੰ ਜੋ ਕੁਝ ਚਾਹੀਦਾ ਸੀ ਇਸ ਚੀਜ਼ ਨੂੰ ਹੈਂਡਲ ਕਰਨ ਦੇ ਲਈ ਤੇ ਮੈਂ ਉਹਨਾਂ ਨੂੰ ਸਾਰਾ ਕੁਝ ਪ੍ਰੋਵਾਈਡ ਕੀਤਾ। ਹਾਂ, ਈਵਨ ਮੈਂ ਕੱਲ ਵੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਹੈਗੀ ਆ। ਸੋ ਇਸ ਨੂੰ ਕਮਲਾ ਹੈਰਿਸ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਰੌਨ ਡਿਸੈਂਟਿਸ ਉਹਨਾਂ ਨੂੰ ਇੱਕਦਮ ਸਨਬ ਕਰ ਦਿੱਤਾ ਵੀ ਭਾਈ ਇਦਾਂ ਦੀਆਂ ਗੱਲਾਂ ਬਾਤਾਂ ਨਾ ਕਰੋ ਤੇ ਸਾਡੀ ਸਟੇਟ ਜਿਹੜੀ ਆ ਉਹ ਫੈਡਰਲ ਗਵਰਨਮੈਂਟ ਵੀ ਫੈਡਰਲ ਏਡ ਵੀ ਉਸ ਨੂੰ ਮਿਲ ਰਹੀ ਆ ਤੇ ਸਾਰੇ ਲੋਕ ਹੈਲਪ ਕਰ ਰਹੇ ਹੈਗੇ ਆ। ਸੋ ਉਹ ਸਵੇਰੇ ਸ਼ਾਮ ਹਰ ਟਾਈਮ ਜਿਹੜੀ ਆ ਫਲੋਰੀਡਾ ਦੇ ਲੋਕਾਂ ਦੀ ਹੈਲਪ ਕਰਨ ਲੱਗੇ ਹੋਏ ਆ। ਜੀ, ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਨਾਲ ਸੰਬੰਧਿਤ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਾਸ਼ਿੰਗਟਨ ਦਾ ਰਹਿਣ ਵਾਲਾ ਬੰਦਾ ਇੱਕ ਉਹਨਾਂ ਨੇ ਜਿਹੜਾ ਉਹ ਅਰੈਸਟ ਕੀਤਾ ਤੇ ਉਹਨਾਂ ਕੋਲੇ ਬਹੁਤ ਵੱਡੀ ਜਿਹੜੀ ਅਮਾਉਂਟ ਸੀ, ਬਹੁਤ ਵੱਡੀ ਕੁਆਂਟੀਟੀ ਸੀ, ਉਹ ਫੈਂਟਾਨਿਲ ਦੀ ਸੀ ਜਿਹੜੀ ਕਿ ਬੀਫ ਦੀ ਪੈਕੇਜਿੰਗ ਦੇ ਵਿੱਚ ਲੁਕਾਈ ਹੋਈ ਸੀ। ਅਕਤੂਬਰ 3 ਦੀ ਗੱਲ ਹੈ ਜਦੋਂ ਫੋਰਡ ਐਜ ਦੀ ਜਿਹੜੀ ਕਾਰ ਹੈ ਉਹਨੂੰ ਫਰੀਵੇ ਦੇ ਵਿੱਚ ਜਿਹੜਾ ਉਹ ਰੋਕਿਆ ਗਿਆ ਸੀਗਾ, ਇੱਕ ਫਰੀਵੇ ਦੇ ਉੱਤੇ ਫ੍ਰੈਜ਼ਨੋ ਕਾਉਂਟੀ ਦੇ ਇਲਾਕਿਆਂ ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਜਿਹੜਾ ਬੰਦਾ ਇਹ ਦੱਸਿਆ ਗਿਆ ਕਿ ਇਹ ਵਾਸ਼ਿੰਗਟਨ ਸਟੇਟ ਦਾ ਤੇ ਇਹ ਜਿਹੜਾ ਉਹ ਇਹਦੇ ਕੋਈ ਲਾਇਸੈਂਸ ਵੀ ਹੈ ਨਹੀਂ ਸੀਗਾ ਤੇ ਇਹਨੇ ਜਦੋਂ ਪੁਲਿਸ ਨੇ ਇਹਨੂੰ ਰੋਕਿਆ ਤਾਂ ਇਹਨੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਂਚ ਦੇ ਵਿੱਚ ਸਹਿਯੋਗ ਦੇਣ ਤੋਂ ਜਿਹੜਾ ਉਹ ਆਨਾਕਾਨੀ ਕੀਤੀ, ਇਹਨੇ ਸਹਿਯੋਗ ਨਹੀਂ ਦਿੱਤਾ। ਫਿਰ ਉਹ ਪੁਲਿਸ ਨੇ ਇਹਨੂੰ ਕਿਹਾ ਕਿ ਤੇਰੀ ਜਿਹੜੀ ਕਾਰ ਆ ਸਾਨੂੰ ਉਹਨੂੰ ਸਰਚ ਕਰਨਾ ਪੈਣਾ ਤੇ ਉਸ ਤੋਂ ਬਾਅਦ ਕਿਉਂਕਿ ਸੂਚਨਾ ਸਾਨੂੰ ਜਾਣਕਾਰੀ ਇਹ ਮਿਲੀ ਹੈ ਕਿ ਇਹਦੇ ਵਿੱਚ ਜਿਹੜਾ ਕੋਈ ਨਸ਼ੇ ਦੀ ਜਿਹੜੀ ਖੇਪ ਆ ਉਹ ਹੋ ਸਕਦੀ ਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਬੰਦੇ ਨੇ ਆਨਾਕਾਨੀ ਕਰਨ ਤੋਂ ਬਾਅਦ ਪੁਲਿਸ ਨੇ ਜਦੋਂ ਤਲਾਸ਼ੀ ਲਈ ਤਾਂ ਇਹਨੇ ਬੀਫ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕੁਆਂਟੀਟੀ ਸੀ ਉਹ ਫੈਂਟਾਨਿਲ ਦੀ ਲੁਕਾਈ ਹੋਈ ਸੀਗੀ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੁਣ ਇਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਐਂਡਰੈਸ ਡੈਨੀਅਲ ਗੋਂਜਲੇਸ ਜਿਹੜਾ ਇਹ 30 ਸਾਲ ਦਾ ਦੱਸਿਆ ਗਿਆ, ਵਾਸ਼ਿੰਗਟਨ ਦਾ ਰਹਿਣ ਵਾਲਾ ਤੇ ਹੁਣ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਉਹਨੂੰ ਬੁੱਕ ਕੀਤਾ ਗਿਆ, ਕਾਉਂਟੀ ਜੇਲ੍ਹ ਦੇ ਵਿੱਚ ਉਹਨੂੰ ਭੇਜਿਆ ਜਾਊਗਾ। ਉਦੋਂ ਪੋਜੈਸ਼ਨ ਆਫ ਫੈਂਟਾਨਿਲ for sale and transportation of fentanyl across non-contagious ਜਿਹੜੇ ਕਾਉਂਟੀਜ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਤੋਂ ਦੂਜੀ ਥਾਂ ਤੇ ਲਿਜਾਣ ਦੇ ਲਈ ਉਹਨੂੰ ਜਿਹੜਾ ਇਹ ਵੀ ਦੋਸ਼ ਹੈ ਜਿਹੜਾ ਉਹ ਲੱਗਿਆ। ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੇਵਿਨ ਨਿਊਸਮ, ਉਹਨਾਂ ਨੇ ਫ੍ਰੈਜ਼ਨੋ ਡਰੱਗ ਦੇ ਇਸ ਮਾਮਲੇ ਦੇ ਵਿੱਚ ਜਿਹੜਾ ਦੱਸਿਆ ਸੀਗਾ ਕਿ ਇਹ ਡਰੱਗ ਬਸਟ ਜਿਹੜਾ ਅਸੀਂ ਕੀਤਾ ਉਹ ਇੱਕ ਪ੍ਰੂਫ ਹੈ ਕਿ ਜਿਹੜਾ ਸਟੇਟ ਦੇ ਵਿੱਚ ਨਸ਼ਿਆਂ ਦੀ ਜਿਹੜੀ ਤਸਕਰੀ ਵੱਧ ਰਹੀ ਆ ਉਹਦੇ ਉੱਤੇ ਕਾਬੂ ਪਾਉਣ ਦਾ। ਪਰ ਅਸਲ ਦੇ ਵਿੱਚ ਗਵਰਨਰ ਸਾਹਿਬ ਸ਼ਾਇਦ ਇਸ ਗੱਲ ਤੋਂ ਥੋੜਾ ਜਿਹਾ ਭੁੱਲ ਰਹੇ ਨੇ ਕਿ ਇਹ ਤਾਂ ਉਹ ਹੈ ਡਰੱਗ ਜਿਹੜੀ ਫੜੀ ਗਈ ਹੈ, ਪਰ ਜਿੰਨੀ ਲੰਘ ਜਾਂਦੀ ਹੈ ਜਾਂ ਜਿੰਨੀ ਆ ਰਹੀ ਹੈ ਉਹਦੇ ਤੇ ਕਾਬੂ ਪਾਉਣ ਦੇ ਲਈ ਕੀ ਕੀਤਾ ਜਾ ਰਿਹਾ, ਇਹਦੇ ਲਈ ਇਸ ਬਾਬਤ ਉਹਨਾਂ ਕੋਲੇ ਕੋਈ ਜਵਾਬ ਨਹੀਂਗਾ। ਜੀ ਅਗਲੀ ਖਬਰ ਵੱਲ ਚਲੀਏ ਤੇ
ਇਹ ਬੇ ਏਰੀਏ ਸੈਨੋਜ਼ੇ ਤੋਂ ਆ ਰਹੀ ਆ। ਜੀ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਬੇ ਏਰੀਏ ਦੇ ਸੈਨੋਜ਼ੇ ਪੁਲਿਸ ਯੂਨੀਅਨ ਦੀ ਡਾਇਰੈਕਟਰ ਉਹ ਡਰੱਗ ਦੇ ਵਿੱਚ ਇਨਵੋਲਵ ਸੀਗੀ। ਆਪਣੇ ਆਫਿਸ ਦੇ ਕੰਪਿਊਟਰ ਤੇ ਘਰ ਦੇ ਕੰਪਿਊਟਰ ਤੋਂ ਆਨਲਾਈਨ ਫੈਂਟਲਿਨ ਦੀਆਂ ਗੋਲੀਆਂ ਆਰਡਰ ਕਰਦੀ ਸੀ ਤੇ ਉਸ ਨੂੰ ਬਾਅਦ ਦੇ ਵਿੱਚ ਸੈਲ ਕਰਦੀ ਸੀ ਕੰਮ ਕਰਦੇ ਹੋਏ ਵੀ। ਸੋ ਜੋਐਨ ਸਗੋਵੀਆ ਤੇ ਉਹਨਾਂ ਦਾ ਅਟਾਰਨੀ ਜਿਹੜਾ ਐਡਮ ਗੈਸਨਰ ਆ, ਉਹ ਅੱਜ ਫੈਡਰਲ ਕੋਰਟ ਹਾਊਸ ਤੋਂ ਬਾਹਰ ਨਿਕਲ ਰਹੇ ਸੀ, ਜਿੱਥੇ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਮੈਂ ਗਿਲਟੀ ਪਲੀਆ ਕਰ ਲਿਆ ਹੈਗਾ ਆ। ਸੋ ਮੈਂ ਜੋ ਓਪੀਆਇਡ ਸੀਗੀ ਇਲੀਗਲੀ ਇੰਪੋਰਟ ਕਰਦੀ ਸੀ। ਜੋਐਨ ਸਗੋਵੀਆ ਸੈਨੋਜ਼ੇ ਫੈਡਰਲ ਕੋਰਟ ਦੇ ਵਿੱਚ ਇਸ ਟਾਈਮ ਸੀਗੀ ਜਿਸ ਟਾਈਮ ਉਸਨੇ ਬਿਆਨ ਜਿਹੜਾ ਦਿੱਤਾ ਹੈਗਾ ਆ, ਤੇ ਉਸਨੇ ਕਿਹਾ ਵੀ ਮੈਂ ਇਹ ਜੋ ਕੁਝ ਵਾਪਰਿਆ ਆ ਉਹ ਉਹਨਾਂ ਐਕਸ਼ਨ ਦੇ ਲਈ ਜਿਹੜਾ ਮੈਂ ਰਿਸਪੌਂਸਿਬਿਲਟੀ ਲੈਂਦੀ ਹੈਗੀ ਆ। ਤੇ ਮਿਸ ਸਗੋਵੀਆ ਕਹਿੰਦੀ ਵੀ ਮੈਂ ਰਿਲੀਵ ਆ ਵੀ ਮੈਂ ਰਿਸਪੌਂਸਿਬਿਲਟੀ ਲੈ ਲਈ ਆ। ਤੇ ਐਡਮ ਗੈਸਨਰ ਜਿਹੜੇ ਉਹਨਾਂ ਦੇ ਅਟਾਰਨੀ ਆ, ਉਹ ਕਹਿੰਦੇ ਵੀ ਮੈਂ ਵੀ ਹੁਣ ਇਸ ਟਾਈਮ ਦੇ ਉੱਤੇ ਰਿਲੀਵ ਹੈਗਾ ਆ। ਸਗੋਵੀਆ ਨੂੰ ਮਾਰਚ 2023 ਦੇ ਵਿੱਚ ਚਾਰਜ ਕੀਤਾ ਗਿਆ ਸੀ, ਜਦੋਂ ਉਸਨੇ ਕੁਝ ਫੈਂਟਲਿਨ ਦੀਆਂ ਗੋਲੀਆਂ ਜਿਹੜੀਆਂ ਇੰਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਚਾਈਨਾ ਤੋਂ ਇਹ ਪੈਕੇਜਸ ਆ ਰਹੇ ਸੀ। ਯੂਐਸ ਪ੍ਰੋਸੀਕਿਊਟਰਸ ਨੇ ਅਗਸਤ ਮਹੀਨੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰਿਮੂਵ ਕਰ ਦਿੱਤਾ। ਕਹਿੰਦੇ ਵੀ ਸਬਸਟੈਂਸ ਦਾ ਜਿਹੜਾ ਜ਼ਿਆਦਾ ਸਾਡੇ ਕੋਲ ਲੀਗਲ ਰਾਈਟ ਨਹੀਂ ਹੈ ਉਸ ਨੂੰ ਫਾਈਟ ਕਰਨ ਦਾ। ਤੇ ਇਸ ਤੋਂ ਬਿਨਾ ਜਿਹੜਾ ਦੂਸਰਾ ਕੇਸ ਸੀ ਉਹ ਉਹਦਾ ਚੱਲ ਰਿਹਾ ਸੀ। ਹੁਣ ਜਦੋਂ ਉਸਨੇ ਖੁਦ ਨੂੰ ਗਿਲਟੀ ਪਲੀਆ ਮੰਨੇ ਲਿਆ ਹੈਗਾ ਆ ਵੀ ਉਹ ਇਦਾਂ ਦਾ ਕੰਮ ਕਰਦੀ ਸੀ, ਤੇ ਕਹਿੰਦੇ ਵੀ ਮੈਕਸੀਮਮ 20 ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਹੋ ਸਕਦੀ ਹੈਗੀ ਆ। ਤੇ ਉਸ ਦਾ ਜਿਹੜਾ ਵਕੀਲ ਸੀ ਉਹ ਉਸ ਟਾਈਮ ਉਹਦੇ ਨਾਲ ਹਾਜ਼ਰ ਸੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਸੈਕਸ਼ਨ 8 ਹਾਊਸਿੰਗ ਵਾਊਚਰਸ ਦੇ ਬਾਰੇ। ਇਹਦੇ ਬਾਰੇ ਇੱਕ ਖਬਰ ਆ ਰਹੀ ਹੈ ਖਾਸ ਕਰਕੇ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ, ਜਿੱਥੇ ਬਹੁਤ ਸਾਰੀਆਂ ਫਰਮਾਂ ਜਿਹੜੀਆਂ ਨੇ ਉਹਨਾਂ ਨੇ ਇਹਨਾਂ ਵਾਊਚਰ ਵਾਲੇ ਲੋਕਾਂ ਨੂੰ ਘਰ ਦੇ ਕਿਰਾਏ ਤੇ ਦੇਣ ਤੋਂ ਨਾ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਰੈਂਟਲ ਕੰਟਰੈਕਟ ਸੀਗੇ ਇਹਨਾਂ ਨੂੰ ਰਿਫਿਊਜ਼ ਕੀਤਾ ਗਿਆ ਘੱਟੋ ਘੱਟ 200 ਲੈਂਡਲੋਰਡਸ ਦੇ ਵੱਲੋਂ। ਤੇ ਹੁਣ ਇਸ ਮਾਮਲੇ ਦੇ ਵਿੱਚ ਹਾਊਸਿੰਗ ਰਾਈਟਸ ਇਨੀਸ਼ੀਏਟਿਵ ਜਿਹੜੀ ਜਥੇਬੰਦੀ ਹੈ, ਜਿਹੜੀ ਕਿ ਗੈਰ ਮੁਨਾਫਾਕਾਰੀ ਜਥੇਬੰਦੀ ਹੈ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਉਹ ਇਹਨਾਂ ਸਾਰਿਆਂ ਦੇ ਵਿਰੁੱਧ ਜਿਨ੍ਹਾਂ ਦੇ ਵਿੱਚ ਲੈਂਡਲੋਰਡਸ ਨੇ, 200 ਲੈਂਡਲੋਰਡਸ ਨੇ ਜਾਂ ਹੋਰ ਜਿੰਨੀਆਂ ਵੀ ਅਪਾਰਟਮੈਂਟਸ ਬਿਲਡਿੰਗ ਦੇ ਲੋਕ ਨੇ ਜਿਨ੍ਹਾਂ ਨੇ ਨਾ ਕੀਤੀ ਹੈ, ਉਹਨਾਂ ਦੇ ਵਿਰੁੱਧ ਹੁਣ ਉਹ ਕੋਰਟ ਦਾ ਰੁਖ ਕਰਨਗੇ ਤੇ ਕੈਲੀਫੋਰਨੀਆ ਸਿਵਲ ਰਾਈਟਸ ਡਿਪਾਰਟਮੈਂਟ ਕੋਲੇ ਉਹ ਜਾਣਗੇ। ਤੇ ਦੱਸਿਆ ਜਾ ਰਿਹਾ ਕਿ ਹੁਣ ਇਸ ਮਾਮਲੇ ਦੇ ਵਿੱਚ ਉਹ ਲਾਸੂਟ ਜਿਹੜਾ ਉਹ ਫਾਈਲ ਕਰਨਗੇ। ਅਸਲ ਦੇ ਵਿੱਚ ਗੱਲ ਕੀ ਹੋਈ ਕਿ ਕੁਝ ਜਿਹੜੀਆਂ ਨਾਨ ਪ੍ਰੋਫਿਟ ਜਥੇਬੰਦੀ ਹੈ ਇਹਨੇ ਕੁਝ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਉਹਨਾਂ ਨੂੰ ਖੰਗਾਲਿਆ ਤੇ ਦੇਖਿਆ ਕਿ ਜਿਨ੍ਹਾਂ ਕੋਲੇ ਵਾਊਚਰਸ ਨੇ ਉਹਨਾਂ ਨੂੰ ਨਾ ਕੀਤੀ ਜਾ ਰਹੀ ਹੈ ਕਿਰਾਏ ਦੇ ਉੱਤੇ ਆਪਣੀ ਇਮਾਰਤ ਦੇਣ ਤੋਂ ਜਾਂ ਕੋਈ ਵੀ ਮਕਾਨ ਦੇਣ ਤੋਂ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਿਉਂ ਕੀਤਾ ਜਾ ਰਿਹਾ, ਤਾਂ ਉਹ ਕਹਿੰਦੇ ਕਿ ਇਹਦੇ ਵਿੱਚ ਇੱਕ ਡਿਸਕ੍ਰਿਮੀਨੇਸ਼ਨ ਵੀ ਜਿਹੜਾ ਉਹ ਸਾਹਮਣੇ ਆਇਆ। ਜਦ ਗੇਵਿਨ ਨਿਊਸਮ ਜਿਹੜੇ ਕਿ ਇੱਥੋਂ ਦੇ ਗਵਰਨਰ ਨੇ, ਉਹਨਾਂ ਨੇ ਇਹ ਜਿਹੜਾ ਸਾਈਨ ਕੀਤਾ ਸੀਗਾ ਫੰਡਿੰਗ ਦੇ ਨਾਲ ਜੁੜਿਆ ਇਹ ਜਿਹੜਾ ਬਿੱਲ ਆ ਜਾਂ ਐਕਟ ਆ, ਉਹ 2019 ਦੇ ਵਿੱਚ ਉਹਨਾਂ ਨੇ ਸਾਈਨ ਕੀਤਾ ਸੀਗਾ। ਤੇ ਉਸ ਤੋਂ ਬਾਅਦ ਕੁਝ ਲੋਕਾਂ ਨੂੰ ਇਹਦੇ ਬਾਰੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਹਾਇਤਾ ਵੀ ਮਿਲੀ। ਰਿਸ਼ੀ ਖਾਲਸਾ ਜਿਹੜੇ ਕਿ ਸਟੇਟ ਸਿਵਲ ਰਾਈਟਸ ਡਿਪਾਰਟਮੈਂਟ ਨੂੰ ਜਿਹੜੇ ਹੁਣ ਗਏ ਨੇ, ਉਹਨਾਂ ਨੇ ਡਿਪਾਰਟਮੈਂਟ ਦੇ ਸਪੋਕਸ ਪਰਸਨ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਏਜੰਸੀ ਆ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੇ ਸਖਤ ਲਹਿਜ਼ੇ ਦੇ ਵਿੱਚ ਜਾਂ ਕਹਿ ਲਓ ਕਿ ਬੜੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿ ਰਹੇ ਆ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਉਹਨਾਂ ਲੋਕਾਂ ਦੇ ਨਾਲ ਹੁਣ ਕਾਨੂੰਨ ਖੜੂਗਾ ਤੇ ਫੈਡਰਲ ਹਾਊਸਿੰਗ ਐਕਟ ਦੇ ਤਹਿਤ ਜਾਂ ਜਿਹੜਾ ਵੀ ਸੈਕਸ਼ਨ 8 ਪ੍ਰੋਗਰਾਮ ਹੈ ਉਹਦੇ ਤਹਿਤ ਹੁਣ ਉਹਨਾਂ ਲੋਕਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨਨ ਤੌਰ ਤੇ ਜੋ ਇਸ ਦੀ ਉਲੰਘਣਾ ਕਰਨ ਦੇ ਲਈ ਜੋ ਮੱਦਾਂ ਨੇ ਉਹਨਾਂ ਦਾ ਸਾਹਮਣਾ ਹੁਣ ਕਰਨਾ ਪੈ ਸਕਦਾ ਹੈ। ਜੀ ਅਗਲੀ ਖਬਰ ਚੱਲੀਏ ਤੇ ਸਟਾਕਟਨ ਦਾ ਇੱਕ ਜਿਹੜਾ ਡੀਐਮਬੀ ਆਫਿਸ ਆ ਉਹ ਆਲਰੇਡੀ ਸ਼ਟ ਡਾਊਨ ਹੋ ਗਿਆ ਹੈਗਾ ਜੀ ਪਿਛਲੇ ਸ਼ੁੱਕਰਵਾਰ ਨੂੰ 710 ਨਾਰਥ ਅਮਰੀਕਨ ਸਟਰੀਟ ਦੇ ਉੱਤੇ। ਕਹਿੰਦੇ ਵੀ ਆਨਲਾਈਨ ਜਿਹੜੀਆਂ ਸਰਵਿਸਿਜ਼ ਸੀਗੀਆਂ ਤੇ ਕਈ ਇਨ ਪਰਸਨ ਵੀ ਸੀਆਂ ਉਹ ਸਾਰੀਆਂ ਸਸਪੈਂਡ ਕਰ ਦਿੱਤੀਆਂ ਗਈਆਂ। ਡੀਐਮਬੀ ਪੈਸੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਗੇ ਇੱਕ ਹੋਰ ਵੀ ਬੇ ਏਰੀਏ ਦੇ ਵਿੱਚ ਡੀਐਮਬੀ ਬੰਦ ਹੋਇਆ ਸੀ, ਇੱਕ ਸ਼ਾਇਦ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ
ਤੇ ਇਸੇ ਕਰਕੇ ਇੱਕ ਜਿਹੜਾ ਰੂਲ ਸੀ 70 ਸਾਲ ਤੋਂ ਜੇ ਤੁਸੀਂ ਉੱਪਰ ਹੈਗੇ ਤੁਹਾਨੂੰ ਰਿਟਨ ਟੈਸਟ ਨਹੀਂ ਦੇਣਾ ਪੈਣਾ। ਹਾਂਜੀ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜਾ ਤੁਹਾਡਾ ਫਿਜ਼ੀਕਲ ਟੈਸਟ ਜਾਂ ਆਈ ਟੈਸਟ ਆ ਉਹ ਜ਼ਰੂਰ ਦੇਣਾ ਪਊਗਾ। ਸੋ ਕਹਿੰਦੇ ਵੀ ਜਦੋਂ ਇਹ ਆਫਿਸ ਕਲੋਜ਼ ਹੋ ਗਿਆ, ਹੁਣ ਡੀਐਮਬੀ ਜਿਹੜਾ ਆ ਆਨਲਾਈਨ ਕੇਸ ਮੈਨੇਜਮੈਂਟ ਸਿਸਟਮ ਉੱਥੇ ਲੋਕਾਂ ਨੂੰ ਰੈਫਰ ਕਰ ਰਿਹਾ ਹੈਗਾ, ਤੇ ਉੱਥੋਂ ਕਹਿੰਦੇ ਵੀ ਤੁਸੀਂ ਆਪਣੇ ਕੇਸ ਜਿਹੜੇ ਆ ਉਹ ਚੈੱਕ ਕਰ ਸਕਦੇ ਹੈਗੇ ਆ। ਸੋ ਜੋ ਲੋਕ ਕੰਮ ਕਰਦੇ ਸੀ ਇਸ ਡੀਐਮਬੀ ਦੇ ਵਿੱਚ, ਉਹਨਾਂ ਨੂੰ ਹੋਰ ਜਿਹੜੇ ਡੀਐਮਬੀ ਆ ਉਹਨਾਂ ਦੇ ਵਿੱਚ ਮਰਜ ਕਰ ਦਿੱਤਾ ਗਿਆ ਹੈਗਾ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰਕੇ ਆਪਾਂ ਇਸ ਟਾਈਮ ਉਸ ਖਬਰ ਦਾ ਜਿਹੜੀ ਦੇ ਵਿੱਚ ਇੱਕ ਪੁਲਿਸ ਆਫਿਸਰ ਨੂੰ ਜਿਹੜਾ ਉਹ ਸਟੈਪ ਕੀਤਾ ਗਿਆ ਸੀਗਾ, ਦੱਸਿਆ ਸੈਂਟਾ ਮੋਨਿਕਾ ਦੇ ਇਲਾਕਿਆਂ ਦੇ ਵਿੱਚ। ਦੱਸਿਆ ਜਾ ਰਿਹਾ ਕਿ ਇਸ ਬੰਦੇ ਨੇ ਜਿਹੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਹਨੇ ਇਹ ਟਾਰਗੇਟ ਸਟੋਰ ਤੋਂ ਜਿਹੜਾ ਉਹ ਕੁਛ ਹੀ ਮਿੰਟ ਪਹਿਲਾਂ ਉਹ ਚੋਰੀ ਕੀਤਾ ਸੀਗਾ। ਪੁਲਿਸ ਨੇ ਇਸ ਹਮਲਾਵਰ ਨੂੰ ਆਇਡੈਂਟੀਫਾਈ ਕਰ ਲਿਆ ਤੇ ਉਹਦੀ ਜਿਹੜੀ ਆਇਡੈਂਟੀਟੀ ਜ਼ਾਹਰ ਕੀਤੀ ਗਈ ਆ, ਉਹਦੇ ਮੁਤਾਬਕ ਉਹ ਡਿਆ ਅਬਦੇਲੀ ਹਲਈਬੇ ਜਿਹੜਾ ਉਹਦਾ ਨਾਮ ਦੱਸਿਆ ਗਿਆ। 28 ਸਾਲ ਉਹਦੀ ਉਮਰ ਹੈ, ਨਿਊਯਾਰਕ ਦਾ ਰਹਿਣ ਵਾਲਾ ਹੈ ਤੇ ਉਹਦੀ ਕੋਈ ਵੀ ਕ੍ਰਿਮੀਨਲ ਹਿਸਟਰੀ ਨਹੀਂ ਗੀ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ। ਤੇ ਉਹਦਾ ਜਿਹੜਾ ਹਜੇ ਤੱਕ ਰੈਜ਼ੀਡੈਂਸ ਐਡਰੈਸ ਆ ਉਹ ਅਨਨੋਨ ਦੱਸਿਆ ਗਿਆ। ਪੁਲਿਸ ਦੇ ਮੁਤਾਬਕ ਇਹ ਜਿਹੜਾ ਆਫਿਸਰ ਆ ਉਹ ਪੁਲਿਸ ਸਟੇਸ਼ਨ ਓਲੰਪਿਕ ਡਰਾਈਵ ਦੇ ਇਲਾਕਿਆਂ ਦੇ ਵਿੱਚ ਖੜਾ ਸੀਗਾ ਆਪਣੀ ਡਿਊਟੀ ਦੇ ਉੱਤੇ, ਤੇ 5:21 ਦੇ ਉੱਤੇ ਇਹ ਜਿਹੜਾ ਹਲੀਬੇ ਆ 28 ਸਾਲ ਦਾ, ਇਹਨੇ ਉਸ ਬੰਦੇ ਨੂੰ ਸਟੈਪ ਕਰ ਦਿੱਤਾ। ਬਾਅਦ ਦੇ ਵਿੱਚ ਉਹਦੇ ਨਾਲ ਗੱਲਬਾਤ ਹੋਈ, ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਇਹਨੇ ਸਟੈਪ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਦੱਸਿਆ ਗਿਆ ਇਹ ਬੰਦਾ, ਉਹਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਆਫਿਸਰ ਨੇ ਜਿਹੜਾ ਉਹ ਥੋੜਾ ਜਿਹਾ ਸੰਭਲਦਿਆਂ ਓਪਨ ਫਾਇਰ ਕੀਤਾ ਤੇ ਫਿਰ ਜਿਹੜਾ ਉਹ ਬੰਦਾ ਜਿਹੜਾ ਵਾਪਸ ਜਿਹੜਾ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਇਹਨੇ ਫਿਰ ਉਹਦੇ ਤੇ ਵਾਰ ਕੀਤੇ। ਉਸ ਤੋਂ ਬਾਅਦ ਪੁਲਿਸ ਨੇ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਹੁਣ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਬੰਦੇ ਨੇ ਟਾਰਗੇਟ ਤੋਂ ਕੁਛ ਹੀ ਮਿੰਟ ਪਹਿਲਾਂ ਇਹ ਜਿਹੜਾ ਚਾਕੂ ਆ, ਨਾਈਫ ਆ, ਉਹ ਖਰੀਦਿਆ ਸੀਗਾ ਤੇ ਉਸ ਤੋਂ ਬਾਅਦ ਹੀ ਇਸ ਬੰਦੇ ਨੇ ਪੁਲਿਸ ਵਾਲੇ ਜਿਹੜੇ ਇੱਕ ਆਫਿਸਰ ਨੂੰ, ਔਨ ਡਿਊਟੀ ਆਫਿਸਰ ਨੂੰ ਸਟੈਪ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਆਫਿਸਰ ਨੇ ਬਾਅਦ ਦੇ ਵਿੱਚ ਜਦੋਂ ਜ਼ਿਆਦਾ ਗੱਲਬਾਤ ਗਈ ਤਾਂ ਇਹਦੇ ਤੇ ਗੋਲੀ ਚਲਾ ਦਿੱਤੀ ਤੇ ਇਸ ਕਰਕੇ ਇਹਦੀ ਮੌਤ ਹੋ ਗਈ। ਜੀ। ਤੇ ਜਾਂਦੇ ਜਾਂਦੇ ਜੇ ਵੈਦਰ ਦੀ ਗੱਲ ਕਰਦੇ ਜਾਈਏ ਤੇ ਇਹ ਸਾਰਾ ਹਫਤਾ ਕਾਫੀ ਗਰਮੀ ਰਹੀ ਆ, ਈਵਨ ਡੂਰਿੰਗ ਦਾ ਵੀਕਐਂਡ ਟੂ। ਤੇ ਹੀਟ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਸੈਕਰਾਮੈਂਟੋ ਤੋਂ ਲੈ ਕੇ ਸਨ ਮੈਕੀਨ ਵੈਲੀ, ਅਲੋਂਗ ਫੁੱਟ ਹਿਲਸ, ਮਦਰ ਲੋਡ ਐਂਡ ਡੈਲਟਾ, ਤੇ ਕਈ ਜਗ੍ਹਾ ਦੇ ਉੱਤੇ 100 ਤੋਂ ਲੈ ਕੇ 106 ਡਿਗਰੀ ਤਾਈਂ ਟੈਂਪਰੇਚਰ ਗਿਆ, ਜਿਹੜਾ ਕਿ ਰੈਕਡ ਆ ਇਸ ਮਹੀਨੇ ਦੇ ਵਿੱਚ, ਇਸ ਤਰੀਕ ਦੇ ਵਿੱਚ। ਓਵਰਨਾਈਟ ਲੋਜ਼ ਜਿਹੜੇ ਆ ਉਹ ਕਹਿੰਦੇ ਵੀ ਵਾਰਮ ਹੋਊਗਾ 60 ਤੋਂ ਲੈ ਕੇ 70 ਤਾਈਂ। ਸੋ ਗਰਮੀ ਹਜੇ ਰਹੂਗੀ। ਕਈ ਜਗ੍ਹਾ ਦੇ ਉੱਤੇ 113 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਗਿਆ ਹੈਗਾ। ਤੇ ਜਾਂਦੇ ਜਾਂਦੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਜਿਹੜਾ ਪਾਕਿਸਤਾਨ ਦੇ 277 ਰੁਪਏ ਤੇ 70 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ 94 ਪੈਸੇ, ਲਗਭਗ 84 ਰੁਪਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ ਜਿਹੜੇ ਹੈਗੇ ਆ $1 ਤੇ 36 ਸੈਂਟ ਰਹੇ। ਜੀ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।